ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਸਾਰੇ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਵਿਚਾਰ ਚਰਚਾ ਕਰਨ ਵਾਲਾ ਜੋ ਮੁੱਦਾ ਹੈ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। ਸੋ ਕੀ ਵਿਚਾਰਿਆ ਜਾਏਗਾ? ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ ਤੇ ਹੋ ਰਹੇ ਜ਼ੁਲਮਾਂ ਸੰਬੰਧੀ ਦਿੱਤੇ ਗਏ ਬਿਆਨ ਦਾ ਭਾਰਤ ਵਿੱਚ ਤਿੱਖਾ ਰਿਐਕਸ਼ਨ ਹੋਇਆ ਹੈ। ਬੀਜੇਪੀ ਦੇ ਵੱਡੇ ਨੇਤਾ ਸੁਬਰਾਮਨੀਅਨ स्वामी ने धमकी दी है कि वो इस बयान के खिलाफ मुकदमा दर्ज कराएगा। सो इस उपर आपां हुण विचार चर्चा करन जा रहे हैं। डॉक्टर साहब कोलों उन्हां दे विचार सुनदे हां। सो असीं चाहांगे कि तुसीं साडे नाल इसी तरह ही बने रहना। देखण सुणन लई तुहाडा सब दा बहुत बहुत शुक्रिया जी। डॉक्टर साहब की विचारां ने इस मुद्दे बारे? देखो, जदों किसी गुनाहगार नूं फरे दे विच जिहड़ा पिंड दा मुखी है वो कह रहा होए कि भाई मैनू पता है तू आ गुनाह किया और इस तो हट जा, ते उन्होंने ये लगता होंगे कि भाई हुण तक भावें मेरे गुनाहगार ते मैं हाँ, पर कदे किसी ने इन्ना हौसला नहीं सी कीता कि परे च मैनू जिहड़ा है वो बेनकाब करे। सो वो फिर उन्होंने धमकी दे कि मैं तैनू देख लांगा, हुण तू कर लिया इत्थे, मैं पिंड छड्ड के चलिया पर मैं तेरे नाल निबड़ लांगा। तो कल ਅਸੀਂ ਹਾਲਾ ਕੱਲ ਦੀ ਖਬਰ ਇਹ ਸੀ ਕਿ ਜਦੋਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਨੇ ਅੰਡਰ ਸੈਕਟਰੀ ਜਨਰਲ ਮਿਸਟਰ ਐਡਮਾ ਡੈਂਗ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਬਹੁਤ ਧੱਕਾ ਹੋ ਰਿਹਾ ਘੱਟ ਗਿਣਤੀਆਂ ਨਾਲ, ਖਾਸ ਤੌਰ ਤੇ ਮੁਸਲਮਾਨਾਂ ਦੇ ਨਾਲ, ਔਰ ਉਹਨਾਂ ਨੇ ਹੇਟ ਸਪੀਚ ਦੀ ਗੱਲ ਕੀਤੀ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ CAA ਦੀ ਗੱਲ ਕੀਤੀ ਕਿ ਉਹਨੂੰ ਲੈ ਕੇ, ਔਰ ਉਹਨਾਂ ਨੇ ਕੋਟ ਕੀਤਾ ਕਿ ਭਾਈ ਜਿਹੜਾ ਇੰਟਰਨੈਸ਼ਨਲ ਲਾਅ ਹੈ ਉਹਦੇ ਫਲਾਂ ਆਰਟੀਕਲ ਔਰ ਫਲਾਂ ਦੀ ਇਹ ਵਾਇਲੇਸ਼ਨ ਹੈ ਜੇ ਤੁਸੀਂ ਧਰਮ ਤੇ ਬੇਸਡ ਵਿਤਕਰਾ ਕਰਦੇ ਹੋ। ਸੋ ਜ਼ਾਹਿਰ ਹੈ ਕਿ ਇਸ ਦੌਰਾਨ ਉਹਨਾਂ ਨੇ ਉਸ ਸਟੇਟਮੈਂਟ ਦੇ ਵਿੱਚ ਸੁਬਰਾਮਨੀਅਮ ਸਵਾਮੀ ਜਿਹੜਾ ਕਿ RSS ਦਾ ਇੱਕ ਆਈਡੀਆਲੋਗ ਹੈ, ਵਿਚਾਰਕ ਹੈ, ਵੱਡਾ ਹੈ, ਇਹ ਮਦਰਾਸੀ ਬ੍ਰਾਹਮਣ ਹੈ, ਲੇਕਿਨ ਬੜੀ ਖੁੱਲ ਕੇ ਇਹ ਉਹ ਗੱਲ ਕਹਿੰਦਾ ਹੈ ਜਿਹੜੇ ਬਾਕੀ ਸਾਰੇ ਹਿੰਦੂ ਵੀ ਉਸ ਦੇ ਐਕਟ ਵੀ ਕਰ ਰਹੇ ਨੇ ਔਰ ਉਹੀ ਉਹਨਾਂ ਦੀ ਪੜ੍ਹਾਈ ਹੈ, ਪਰ ਉਹ ਕਹਿਣ ਤੋਂ ਕਿਨਾਰਾ ਕਰਦੇ ਨੇ। ਇਸ ਪੱਖੋਂ ਇਹਨੂੰ ਤੁਸੀਂ ਇਮਾਨਦਾਰ ਕਹੋਗੇ ਕਿ ਭਾਈ ਇਹ ਇਮਾਨਦਾਰੀ ਨਾਲ ਗੱਲ ਕਰਦਾ ਔਰ ਉਹ ਇਹ ਕਹਿੰਦਾ ਕਿ ਭਾਈ ਇਹ ਮੁਲਕ ਹੈ, ਹਿੰਦੂਆਂ ਦਾ ਮੁਲਕ ਹੈ, ਇੱਥੇ ਮੁਸਲਮਾਨ ਔਰ ਈਸਾਈ ਔਰ ਦੂਜੇ ਸਿੱਖ ਸਾਰੇ ਇਹਨਾਂ ਦਾ DNA ਹਿੰਦੂ ਹੈ। ਜੇ ਤੁਸੀਂ ਇੱਥੇ ਰਹਿਣਾ ਤੇ ਹਿੰਦੂ ਬਣ ਕੇ ਰਹਿ ਸਕਦੇ ਹੋ। ਔਰ ਇਸੇ ਤਰ੍ਹਾਂ ਇਹ ਹਾਰਵਰਡ ਯੂਨੀਵਰਸਿਟੀ ਇੱਥੋਂ ਹੀ ਇਹਨੇ ਜਿਹੜਾ ਇਹ PhD ਹੈ ਇਕਨੋਮਿਕਸ ਦੀ ਔਰ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹ ਸਮਰ ਕਲਾਸਿਸ ਪੜ੍ਹਾਉਂਦਾ ਵੀ ਰਿਹਾ। ਤੇ ਜਦੋਂ ਇਹ ਪੜ੍ਹਾਉਂਦਾ ਹੁੰਦਾ ਸੀ, ਅਜੇ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ, ਸ਼ਾਇਦ 7-8 ਸਾਲ ਤੋਂ ਜ਼ਿਆਦਾ ਹੋ ਗਿਆ ਹੋਵੇਗਾ, ਉਦੋਂ ਇਹਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਹੈ ਜਾਂ ਇੱਕ ਪ੍ਰਿੰਟ ਮੀਡੀਆ ਨੂੰ ਦਿੱਤਾ ਹੈ, ਜਿਹਦੇ ਚ ਉਹਨੇ ਕਿਹਾ ਕਿ ਵੀ ਦੇਖੋ 100 ਦੇ ਕਰੀਬ ਐਸੀਆਂ ਮਸਜਿਦਾਂ ਨੇ ਭਾਰਤ ਦੇ ਵਿੱਚ ਜਿੱਥੇ ਹਿੰਦੂ ਮੰਦਿਰ ਸੀ। ਜੇ ਮੁਸਲਮਾਨਾਂ ਨੇ ਰਹਿਣਾ ਇੱਥੇ, ਇੱਕ ਤਾਂ ਆਪਣੇ ਆਪ ਨੂੰ ਹਿੰਦੂ ਕਹਿਣ, ਉਹ ਮਸਜਿਦਾਂ ਸਾਡੇ ਹਵਾਲੇ ਕਰ ਦੇਣ, ਔਰ ਜੇ ਉਹਨੂੰ ਅਸੀਂ ਮੰਦਿਰ ਬਣਾਵਾਂਗੇ ਤੇ ਜੇ ਨਹੀਂ ਕਰਦੇ ਤੇ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿੱਤਾ ਜਾਏ। ਔਰ ਡੀਫਰੈਂਚਾਈਜ਼ ਦਾ ਮਤਲਬ ਹੈ ਵੋਟ ਦਾ ਹੱਕ ਖਤਮ ਕਰ ਦੇਣਾ, ਕਿ ਇਹਨਾਂ ਨੂੰ ਤੁਸੀਂ ਸ਼ਹਿਰੀ ਨਾ ਮੰਨੋ, ਡੀਫਰੈਂਚਾਈਜ਼ ਕਰ ਦਿਓ। ਔਰ ਉਹ ਉਸ ਪੀਰੀਅਡ ਦੇ ਵਿੱਚ ਉਹਦੀ ਇਸ ਸਟੇਟਮੈਂਟ ਨੂੰ ਲੈ ਕੇ ਕਾਫੀ ਹਲਚਲ ਮਚੀ। ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੋਗਰੈਸਿਵ ਮਾਈਂਡਡ ਪ੍ਰੋਫੈਸਰ ਸੀ, ਸਟੂਡੈਂਟ ਸੀ, ਫਿਰ ਜਿਨ੍ਹਾਂ ਦੇ ਵਿੱਚ ਕਸ਼ਮੀਰੀ ਮੁਸਲਮਾਨ ਸਿੱਖ ਜਥੇਬੰਦੀਆਂ, ਕਿਉਂਕਿ ਉਸ ਮੂਵ ਦੇ ਵਿੱਚ ਥੋੜਾ ਬਹੁਤ ਮੈਨੂੰ ਵੀ ਐਟਲੀਸਟ ਮੈਂ ਭਰੋਸੇ 'ਚ ਜ਼ਰੂਰ ਲਿਆ ਸੀ ਜਿਹੜੇ ਉੱਥੇ ਜਿਨ੍ਹਾਂ ਨੇ ਸ਼ੁਰੂ ਕੀਤਾ ਕਿ ਇਹਨੂੰ ਇੱਥੋਂ ਕੱਢੋ, ਕਿ ਵੀ ਇਸ ਕਿਸਮ ਦਾ ਜਿਹੜਾ ਰੱਖਣ ਵਾਲਾ ਵਿਊ ਜਿਹੜਾ ਬੰਦਾ ਉਹ ਹਾਰਵਰਡ ਦਾ ਟੀਚਰ ਹੋਏ, ਇਹ ਐਕਸੈਪਟੇਬਲ ਨਹੀਂ ਹੈ। ਸੋ ਉਹਨਾਂ ਨੇ ਅਗਲੇ ਸੈਸ਼ਨ ਦੇ ਵੇਲੇ, ਅਗਲੇ ਸਮੈਸਟਰ ਵੇਲੇ ਇਹਨੂੰ ਨਹੀਂ ਸੀ ਸੱਦਿਆ, ਔਰ ਉਸ ਤੋਂ ਬਾਅਦ ਇਹ ਕਦੇ ਹਾਰਵਰਡ ਦੇ ਵਿੱਚ ਪੜ੍ਹਾ ਨਹੀਂ ਸਕਿਆ। ਸੋ ਜਿਹੜੇ ਗੱਲ ਨੂੰ ਲੈ ਕੇ, ਕਿਉਂਕਿ ਮਿਸਟਰ ਐਡਮਾ ਡੈਂਗ ਨੇ ਜਿਹੜਾ ਸੁਬਰਾਮਨੀਅਮ ਸਵਾਮੀ ਨੂੰ ਵੀ ਕੋਟ ਕੀਤਾ ਉਸ ਆਪਣੀ ਸਟੇਟਮੈਂਟ ਦੇ ਵਿੱਚ, ਉਹਨਾਂ ਨੇ ਕਿਹਾ ਵੀ ਉਹਨੇ ਕਿਹਾ ਕਿ ਵੀ ਇੱਥੇ ਮੁਸਲਮਾਨ ਇਕੁਅਲ ਨਹੀਂ ਹੋ ਸਕਦੇ ਔਰ ਇਹ ਜਿਹੜਾ ਇੱਥੇ ਹਿੰਦੂ ਦੀ ਸੁਪੀਰੀਅਰਿਟੀ ਰਹੇਗੀ। ਹੁਣ ਜਿਉਂ ਹੀ ਅੱਗੇ ਵੀ ਸਟੇਟਮੈਂਟਸ ਹੋ ਸਕਦਾ ਹੈ, ਅਸੀਂ US ਸਰਫ ਦੀ ਰਿਪੋਰਟ ਦੇਖੀ ਕਿ ਗਵਰਨਮੈਂਟ ਲੈਵਲ ਦੇ ਉੱਤੇ ਤਾਂ ਉਹਨੂੰ ਰਿਡੀਕਿਊਲ ਕਰ ਦਿੰਦੇ ਨੇ ਨਾਲ ਦੀ ਨਾਲ,
ਪਰ ਮੀਡੀਆ ਉਹਦੇ ਤੋਂ ਬਚ ਜਾਂਦਾ ਹੈ। ਉਹਨੂੰ ਦੇਣਾ ਹੀ ਨਹੀਂ ਚਾਹੁੰਦੇ ਪ੍ਰਭਾਵ, ਲੋਕਾਂ ਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਜੋ ਕਰਤੂਤਾਂ ਅਸੀਂ ਕਰ ਰਹੇ ਹਾਂ ਉਹਦਾ ਬਾਹਰ ਕੀ ਅਸਰ ਪੈ ਰਿਹਾ। ਪਰ ਇਹ ਅਜੇ ਜਦੋਂ ਅਸੀਂ ਕੱਲ ਜ਼ਿਕਰ ਕੀਤਾ, ਕੱਲ ਹੀ ਇਹ ਉੱਥੇ ਛਪੀ, ਸਿੱਖ ਸਿਆਸਤ ਦੇ ਵਿੱਚ ਛਪੀ, ਫਿਰ ਇੰਡੀਅਨ ਮੀਡੀਆ ਨਾਲ ਦੀ ਨਾਲ ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰ ਦਿੱਤਾ ਜਿਹੜਾ ਵਿਦਿਨ ਆਵਰਸ। ਉਹਨੇ ਕਿਹਾ ਕਿ UN Under Secretary General Mr. Edma Dieng surrendered me in a press release in New York saying I had said in an interview to a Pakistani-owned TV channel that Muslims are not equal to Hindus in Indian Constitution. This is a blatant lie, so I'll take steps to sue him in a court. कि ये ਜਿਹੜਾ UN ਅੰਡਰ ਸੈਕਟਰੀ ਜਨਰਲ ਮਿਸਟਰ ਐਡਮਾ ਡਿਆਂਗ ਨੇ ਮੈਨੂੰ ਬਦਨਾਮ ਕੀਤਾ ਹੈ ਆਪਣੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਮੇਰਾ ਕੋਈ ਇੰਟਰਵਿਊ ਪਾਕਿਸਤਾਨ ਦੀ ਮਲਕੀਅਤ ਵਾਲੇ ਟੀਵੀ ਚੈਨਲ ਦੇ ਉੱਤੇ ਆਇਆ ਦੱਸ ਕੇ ਕਿਹਾ ਕਿ ਵੀ ਇਹ ਮੈਂ ਕਿਹਾ ਕਿ ਮੁਸਲਮਾਨ ਹਿੰਦੂਆਂ ਦੇ ਬਰਾਬਰ ਨਹੀਂ ਨੇ ਭਾਰਤੀ ਸੰਵਿਧਾਨ ਦੇ ਵਿੱਚ, ਔਰ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਝੂਠ ਹੈ ਔਰ ਮੈਂ ਜਿਹੜਾ ਇਹਨੂੰ ਐਡਮਾ ਡਿਆਂਗ ਨੂੰ ਜਿਹੜਾ ਉਹ ਸੂ ਕਰਾਂਗਾ। ਸੋ ਇਹ ਕੱਲ ਸੀ, ਸੋ ਮੈਨੂੰ ਸੀ ਕਿ ਵੀ ਇਹ ਸੁਬਰਾਮਨੀਅਮ ਸਵਾਮੀ ਇਸ ਮਾਮਲੇ ਦੇ ਵਿੱਚ ਚੀੜਾ ਵੀ ਹੈ। ਵੈਸੇ ਇਹ ਜਿਹਦੇ ਵੀ ਕਰਦਾ ਖਿਲਾਫ ਸੁਪਰੀਮ ਕੋਰਟ 'ਚ ਵੀ ਨੇ ਕੋਈ ਨਾ ਕੋਈ ਪਟੀਸ਼ਨ ਪਾਈ ਹੁੰਦੀ ਹੈ। ਇਹ ਬਾਬਰੀ ਮਸਜਿਦ ਦੇ ਉੱਤੇ ਮੰਦਿਰ ਬਣਾਉਣ ਦੀ ਜਿਹੜੀ ਐਕਸਪੀਡਾਈਟ ਕਰਨ ਦੇ ਪਿੱਛੇ ਇਹਨੇ ਕਈ ਪਬਲਿਕ ਇੰਟਰਸਟ ਲਿਟੀਗੇਸ਼ਨਸ ਪਾਈਆਂ, ਔਰ ਜ਼ਾਹਰ ਹੈ ਕਾਨੂੰਨ ਨੂੰ ਵੀ ਇਹ ਚੰਗੀ ਤਰ੍ਹਾਂ ਸਮਝਦਾ ਹੈ। ਔਰ ਜਦੋਂ ਸਰਕਾਰ ਹੀ ਉਹਨਾਂ ਦੀ ਹੈ ਉੱਥੇ ਤਾਂ ਜੋ ਮਰਜ਼ੀ ਅਦਾਲਤਾਂ ਤੋਂ ਵੀ ਫੈਸਲਾ ਲੈ ਲੈਣ। ਔਰ ਇੱਥੇ ਇਸ ਗੱਲ ਨੂੰ ਈਵਨ ਸਮਝਦਿਆਂ ਹੋਇਆ ਵੀ ਸੁਬਰਾਮਨੀਅਮ ਸਵਾਮੀ ਨੇ ਕਿ ਇਹ ਜਿੰਨੇ UN ਆਫੀਸ਼ੀਅਲ ਹੁੰਦੇ ਨੇ ਇਹਨਾਂ ਨੂੰ ਡਿਪਲੋਮੈਟਿਕ ਕਮਿਊਨਿਟੀ ਹੁੰਦੀ ਹੈ ਵਿਦਨ ਦਾ ਕੰਟਰੀ, ਜਿਹੜਾ ਕੋਈ ਕੋਰਟ ਹੈ ਉਹਦੀ ਜੁਰਿਸਡਿਕਸ਼ਨ 'ਚ ਨਹੀਂ ਆਉਂਦੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਇਹ ਕੋਈ ਮੁੱਦਾ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਇਹ ਗੱਲ ਇੰਨੀ ਜ਼ੋਰ ਦੀ ਗਿੱਟੇ 'ਚ ਵੱਜੀ ਹੈ ਇਹਨਾਂ ਦੇ ਕਿ ਇਹਨੂੰ ਇਸ ਹੱਦ ਤੱਕ ਸੁਬਰਾਮਨੀਅਮ ਸਵਾਮੀ ਨੇ ਮੁੱਦਾ ਬਣਾਇਆ ਕਿ ਗੱਲ ਕੱਲ ਤਾਂ ਟਵੀਟ ਮੈਂ ਦੇਖ ਲਿਆ ਕਿ ਵੀ ਇਹ ਆਇਆ, ਲੇਕਿਨ ਅੱਜ ਦੀ ਇਹ ਮੇਨ ਖਬਰ ਹੈ ਕਿ ਉਹਨੇ ਜਿਹੜਾ ਭਾਰਤ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਉਹਦੇ 'ਚ ਉਹਨਾਂ ਨੂੰ ਉਹਨੇ ਕਿਹਾ, ਫੋਰਨ ਸੈਕਟਰੀ ਨੂੰ ਲਿਖਿਆ ਉਹਨੇ, ਜਿਹੜਾ ਫੋਰਨ ਸੈਕਟਰੀ ਫੋਰਨ ਅਫੇਅਰਸ ਨੂੰ ਡੀਲ ਕਰਦਾ ਇੰਡੀਆ ਦੇ, ਕਿ ਭਾਈ ਇਹ ਜਿਹੜਾ ਤੁਸੀਂ ਕੇਸ ਹੈ ਆਪਣੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਰਾਹੀਂ ਉਠਾਓ ਕਿ ਜਾਂ ਤਾਂ ਇਹ ਮਿਸਟਰ ਐਡਮਾ ਡੈਂਗ ਮਾਫੀ ਮੰਗੇ, ਅਪੋਲੋਜਾਈਜ਼ ਕਰੇ, ਵਿਦਡਰਾ ਕਰੇ ਆਪਣੀ ਸਟੇਟਮੈਂਟ, ਅਦਰਵਾਈਜ਼ ਇਹਨੂੰ ਸੂ ਕਰਨ ਦਾ ਜਿਹੜਾ ਹੈ ਉਹ ਰੱਖਿਆ ਜਾਏ। ਉਹਦੇ 'ਚ ਜਿਹੜੀ ਅੱਜ ਖਬਰ ਪ੍ਰੋਮੀਨੈਂਟਲੀ ਉਹਨਾਂ ਦੇ ਮੀਡੀਆ ਨੇ ਕੈਰੀ ਕੀਤੀ ਹੈ ਉਹ ਇਹ ਹੈ ਕਿ ਜੀ ਸੀਨੀਅਰ BJP ਲੀਡਰ ਸੁਬਰਾਮਨੀਅਮ ਸਵਾਮੀ has written to foreign secretary to ask India's United Nations permanent representative to seek UN Under Secretary General Edma Diang's apology or clarification on the wrong and slender statements। और उन्होंने कहा कि भी मैं बिल्कुल नहीं कहा कि मुसलमान बराबर नहीं ने, और ये कैनेडा दे किसी चैनल वाइस ना दा चैनल है, उन्हें कहा मैं कदे कोई इंटरव्यू नहीं दिता, और इस तो पहला ईवन इमरान खान ने भी मैनू कोट किया सी उसे चैनल के हवाले नाल, और उन्हें फॉरेन सैकटरी नू कहा कि भी मैं ये तुहानू लिख रहा कि इस इशू नू जिहड़ा वो हाईलाइट किया जाए, अदरवाइज नाउ वंस अगेन जिहड़ा यही मटीरियल है इस्तेमाल हो रहा है। So I propose therefore to take legal action according to Indian law, and I am examining the case law by which the Under Secretary General Mr. Diang may be summoned as an accused under Indian law to face this criminal complaint in an Indian court। इस गल दा ध्यान रहे कि मिस्टर एडमा डैंग कल्ला अंडर सैकटरी जनरल नहीं है, जिहड़ी इन्हां दी जेनोसाइड ਦੇ ਉੱਤੇ ਜਿਹੜਾ UN ਦੀ ਬੋਡੀ ਹੈ ਉਹਨੂੰ ਹੈਡ ਕਰਦਾ ਹੈ। ਸੋ ਜ਼ਾਹਰ ਹੈ ਕਿ ਉਹ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਜੈਨੋਸਾਈਡ ਕੀ ਹੁੰਦੇ ਨੇ ਔਰ ਕਿਵੇਂ ਇੰਡੀਆ ਨੇ ਕੀਤਾ। ਇਹਨੂੰ ਕਹਿੰਦੇ ਨੇ ਬਲੈਕਮੇਲ, ਇਹ ਬਲੈਕਮੇਲ ਕਰ ਰਿਹਾ ਜੀ ਅਸੀਂ ਭਾਰਤ ਦੇ ਕੋਰਟ 'ਚ ਵੀ ਤੁਹਾਨੂੰ ਸਮਨ ਕਰ ਸਕਦੇ ਹਾਂ। ਔਰ ਉਹਨਾਂ ਨੇ ਉਹਨੂੰ ਲਿਖਿਆ ਫੋਰਨ ਮਿਨਿਸਟਰ ਨੂੰ, ਫੋਰਨ ਸੈਕਟਰੀ ਨੂੰ, ਕਿ ਜੀ ਇਸ ਕੇਸ ਨੂੰ ਤੁਸੀਂ ਲਓ, ਇਫ ਯੂਰ ਮਿਨਿਸਟਰੀ ਕੈਨ ਟੇਕ ਦਿਸ ਸਟੈਪ and the matter concluded without a messy court battle for the Under Secretary General, it can avoid some diplomatic embarrassment। उन्होंने कहा जी फिर तुहानू जिहड़ी है वो diplomatic embarrassment नहीं होएगी, तुसी बच जाओगे। सो कुल मिला के मैं समझदा
ਕਿ ਜਿਵੇਂ ਕਹਿੰਦੇ ਨੇ ਕਿ ਵੀ ਤੀਰ ਉਹ ਜੇ ਟਿਕਾਣੇ ਲੱਗੇ, ਤਾਂ ਇਹ ਮੈਂ ਸਮਝਦਾ ਹੈ ਕਿ ਵੀ ਇਹ ਟਿਕਾਣੇ ਹੀ ਨਹੀਂ ਲੱਗਾ, ਇਹ ਹਿੰਦੂ ਤਵੀਆਂ ਦੀ ਧੁੰਨੀ ਦੇ ਵਿੱਚ ਤੀਰ ਵੱਜੇ। ਔਰ ਬਹੁਤ ਵਾਰ ਅਸੀਂ ਉਸ ਐਫਰਟ ਨੂੰ ਭੁੱਲ ਜਾਂਦੇ ਹੈ ਜਿਹੜੇ ਨਿਸ਼ਕਾਮ ਲੋਕ, ਸੈਲਫਲੈਸ ਲੋਕ ਆਪਣੇ ਤੌਰ ਤੇ ਕਰ ਰਹੇ ਹੁੰਦੇ ਨੇ। ਔਰ ਮੈਂ ਸਮਝਦਾ ਵੀ ਇਹ ਡਾਕਟਰ ਇਕਤਦਾਰ ਕਰਾਮਤ ਚੀਮਾ, ਉਹਨਾਂ ਦਾ ਐਫਰਟ ਹੈ ਓਵਰ ਦਾ ਈਅਰਸ, ਜਿਹਦੇ ਥੱਲੇ ਉਹਨਾਂ ਨੇ UN ਦੇ ਵਿੱਚ ਪਹੁੰਚ ਕੇ ਭਾਰਤ ਦਾ ਅਸਲੀ ਚਿਹਰਾ ਹਾਲਾ ਮਿਸਟਰ ਡੈਂਗ ਰਵਾਂਡਾ ਜੈਨੋਸਾਈਡ ਦੇ ਉੱਤੇ ਜਿਹੜਾ ਕਮਿਸ਼ਨ ਸੀ, ਔਰ ਦੂਸਰਾ ਲੰਬਾ ਵਕਤ ਇਹ ਲਾਇਰ ਹੈ ਔਰ ਇਹ ਸਾਰੇ ਇਸ਼ੂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਲੇਕਿਨ ਹਿੰਦੂਤਵਾ ਕੀ ਹੈ, ਉੱਥੇ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ ਹੈ, ਸਿੱਖਾਂ ਦੇ ਨਾਲ ਕੀ ਹੋ ਰਿਹਾ ਹੈ, ਇਹ ਸਾਰੀ ਗੱਲ ਉਹਨਾਂ ਦੇ ਕੰਨ ਚ ਪਾਉਣ ਦੇ ਵਿੱਚ ਡਾਕਟਰ ਚੀਮਾ ਦਾ ਬਹੁਤ ਵੱਡਾ ਰੋਲ ਹੈ। ਔਰ ਜ਼ਾਹਿਰ ਹੈ ਕਿ ਕੋਈ ਇਹ ਨਹੀਂ ਹੈ ਕਿ ਕੋਈ ਇਸ ਕਿਸਮ ਦੇ ਲੋਕ ਕੋਈ ਕਿਸੇ ਦੇ ਡਰ ਭੈ ਵਾਲੇ ਹੁੰਦੇ ਨੇ। ਜਿਹੜਾ ਪਹਿਲਾਂ ਹੀ ਹਿਊਮਨ ਰਾਈਟਸ ਜਾਂ ਜੈਨੋਸਾਈਡ ਜਾਂ ਦੂਸਰੇ ਸਬਜੈਕਟਸ ਨੂੰ ਚੁਣਦਾ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਜਿਹੜੇ ਇਹ ਵੀ ਜਿਹੜੇ ਜੈਨੋਸਾਈਡ ਦੇ 10 ਸਟੈਪ ਨੇ, ਉਹਦਾ ਇੱਕ ਸਟੈਪ ਹੁੰਦਾ ਹੈ ਡਿਨਾਇਲ, ਕਿ ਜਿਹੜੀਆਂ ਕਰਨ ਵਾਲੇ ਨੇ ਉਹ ਡਿਨਾਇਲ ਚ ਹੁੰਦੇ ਨੇ। ਪਰ ਇਹ ਡਿਨਾਇਲ ਹੁਣ ਸਾਹਮਣੇ ਆ ਰਹੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਸੁਬਰਾਮਨੀਅਮ ਸਵਾਮੀ ਸਾਡਾ ਜਿਹੜਾ ਅਸੀਂ ਬਿਲਕੁਲ ਸਮਝਦੇ ਹਾਂ ਵੀ ਸਾਡਾ ਅਜੋਕਾ ਚਾਣਕਿਆ ਹੈ, ਇਹ ਤਾਂ ਇਹਦੇ ਤੇ ਸਿੱਧਾ ਤੀਰ ਆਇਆ। ਸੋ ਅਸੀਂ ਇਹ ਵੀ ਚਾਹਾਂਗੇ, ਹਾਲਾਂਕਿ ਜਿੰਨਾ ਮੈਂ ਕਨਫਰਮ ਕੀਤਾ ਜਦੋਂ ਦੀ ਮੈਨੂੰ ਇਸ ਖਬਰ ਦਾ ਪਤਾ ਲੱਗਾ, ਡਿਪਲੋਮੈਟਿਕ ਕਮਿਊਨਿਟੀ ਦੇ ਥੱਲੇ ਕੋਈ ਥਾਂ ਨਹੀਂ ਹੈ, ਪਰ ਅਸੀਂ ਐਡਮੰਡ ਡੈਂਗ ਔਰ ਡਾਕਟਰ ਚੀਮਾ ਉਹਨਾਂ ਸਾਰਿਆਂ ਨੂੰ ਜਿਹੜੇ ਨੇ ਔਰ ਜਿਹੜੇ ਹੋਰ ਵੀ ਕੰਸਰਨ ਨੇ ਅਸ਼ੋਰ ਵੀ ਕਰਨਾ ਚਾਹੁੰਦੇ ਆ ਕਿ ਭਾਈ ਜੋ ਵੀ ਕੋਈ ਆਉਣ ਵਾਲੇ ਪੀਰੀਅਡ ਦੇ ਵਿੱਚ ਕਿਸੇ ਪਾਸਿਓਂ ਵੀ ਚੈਲੰਜ ਆਉਂਦਾ, ਸਿੱਖ ਕੌਮ ਜਿਹੜੀ ਆ ਉਹ ਹਿੱਕ ਤਾਣ ਕੇ ਜਿਹੜੀ ਆ ਉਹ ਤੁਹਾਡੇ ਨਾਲ ਖਲੋਤੀ ਹੈ, ਖਲੋਏਗੀ। ਔਰ ਇਹ ਹਿੰਦੂ ਤਵੀਆਂ ਨੂੰ ਜਿਹੜਾ ਉਸ ਦਾ ਢੁਕਵਾਂ ਜਵਾਬ ਦਿੱਤਾ ਜਾਏਗਾ। ਕਾਨੂੰਨੀ ਕਾਰਵਾਈ ਤਾਂ ਇੱਕ ਆਪਣੀ ਥਾਂ ਤੇ ਹੈ, ਉਹਦਾ ਤਾਂ ਕੋਈ ਪਾਰਟ ਨਹੀਂ ਹੈ, ਪਰ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਇਹ ਇੱਕ ਮੋਰਲ ਬੂਸਟਰ ਵੀ ਹੁੰਦਾ ਹੈ, ਤਾਂ ਕਿ ਜਿਹਨੇ ਆਵਾਜ਼ ਚੁੱਕੀ ਹੈ ਉਹਨੂੰ ਵੀ ਲੱਗੇ ਕਿ ਇੱਕ ਪਾਸੇ ਤਾਂ ਅਸੀਂ ਭੁੰਡਾਂ ਦਾ ਖੱਖਰ ਛੇੜ ਲਿਆ, ਤੇ ਜਿਨ੍ਹਾਂ ਦੇ ਲਈ ਅਸੀਂ ਆਵਾਜ਼ ਚੁੱਕਦੇ ਹਾਂ ਉਹ ਕਿਤੇ ਦੂਰ ਦੂਰ ਤੱਕ ਨਜ਼ਰ ਵੀ ਨਹੀਂ ਆਉਂਦੇ। ਇਵੇਂ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੇ ਬੜੇ ਹੀ ਪਿਆਰੇ ਤੇ ਸੂਝਵਾਨ ਦਰਸ਼ਕਾਂ ਦੇ ਜੋ ਕਮੈਂਟਸ ਨੇ ਉਹ ਪੜ੍ਹਨ ਜਾ ਰਹੇ ਹਾਂ, ਕਿਉਂਕਿ ਉਹਨਾਂ ਨੇ ਕੱਲ ਸਾਨੂੰ ਸਾਡੇ ਜਿਹੜੇ ਪ੍ਰੋਗਰਾਮ ਸੀ ਉਹਤੇ ਹੇਠਾਂ ਭੇਜੇ ਨੇ। ਸੋ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮਨਿੰਦਰ ਸਿੰਘ ਬੁੱਟਰ ਜੀ ਸਾਨੂੰ ਹਮੇਸ਼ਾ ਤਰ੍ਹਾਂ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਕਿ ਜਿਹੜੇ ਬੰਦੇ ਨੇ ਪਤਾ ਹੀ ਨਹੀਂ ਕਿ ਕੀ ਬੋਲਣਾ ਕੀ ਨਹੀਂ, ਆਪਣੇ ਦੌਲਤ ਸਾਂਭਣੀ ਹੈ, ਗੁਰੂ ਘਰ ਦਾ ਸਭ ਕੁਝ ਪੰਥ ਦਾ ਹੈ, ਕਿਸੇ ਇੱਕ ਤੀੜ ਦੇ ਪੈਦਾ ਨਹੀਂ, ਐਸੀਆਂ ਕਤੀੜਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ। ਸੋ ਹਾਂਜੀ, ਸੋ ਜਗਜੀਤ ਸਿੰਘ ਜੀ ਸਾਨੂੰ ਲਿਖਦੇ ਨੇ, there are millions of Sikhs around the world but they do not have any country to recognize their own and save generations। फिर सारे को मैसेज है खालिद जट जी का, वो लिखते हैं TV84 is great channel to watch, especially Dr. Amarjeet Singh Saab, this channel deserve more than million subscribers। फिर सारे को मैसेज है तारिक मोहम्मद जी का, ये कहते हैं कि डॉक्टर साहब great opinion and expression, please tell us what about China and India fight please। ਇਹ ਅਸੀਂ ਅੱਜ ਵੀ ਡਿਸਕਸ ਕੀਤਾ ਹੈ। ਮੇਰਾ ਖਿਆਲ ਹੈ ਕਿ ਵੀ ਜੇ ਤੁਸੀਂ ਪ੍ਰੋਗਰਾਮ ਰੈਗੂਲਰਲੀ ਦੇਖਦੇ ਹੋ ਤੇ ਫਿਰ ਤੁਹਾਨੂੰ ਇਹ ਸਾਰੇ ਦਾ ਪਤਾ ਹੋਏਗਾ। ਹੁਣ ਤਾਂ ਸਾਡਾ ਇਹ ਫੇਵਰਿਟ ਟੌਪਿਕ ਹੁੰਦਾ ਹੈ ਕਿ ਕੁਛ ਨਾ ਕੁਛ ਡਿਵੈਲਪਮੈਂਟ ਚੱਲ ਹੀ ਰਹੀ ਹੈ ਇਸ ਮੁੱਦੇ ਤੇ। ਜੀ ਖਾਲਿਦ ਜੀ ਸਾਨੂੰ ਹਮੇਸ਼ਾ ਹੀ ਬੜਾ ਹੀ ਵਧੀਆ ਸਾਨੂੰ ਸਾਡੇ ਵਾਸਤੇ ਦੁਆ ਵੀ ਕਰਦੇ ਨੇ। ਕਹਿੰਦੇ ਨੇ ਕਿ ਨੀਲਮ ਕੌਰ ਡਾਕਟਰ ਸਾਹਿਬ ਰੱਬ ਆਪਕੋ ਸਲਾਮਤ ਰੱਖੇ, ਆਮੀਨ। ਫਿਰ ਸਾਡੇ ਕੋਲ ਮੈਸੇਜ ਹੈ ਮੁਹੰਮਦ ਚੌਧਰੀ ਜੀ ਦਾ, ਉਹ ਲਿਖਦੇ ਨੇ Dr. Saab and Sister Neelam, I love all of you. My question is why not Sikh brothers speaking in India for Khalistan Tehreek? Please tell us. Thanks. I love you again. ਮੁਹੰਮਦ ਚੌਧਰੀ ਜੀ ਬਹੁਤ ਬਹੁਤ ਸ਼ੁਕਰੀਆ। ਵੈਸੇ ਅਸੀਂ ਇਸ ਵਿਸ਼ੇ ਤੇ ਵੀ ਵਕਤਨ ਬਾ ਵਕਤਨ ਗੱਲ ਕਰਦੇ ਹਾਂ ਕਿ ਉੱਥੇ ਆਲਰੇਡੀ ਇੱਕ ਪੂਰੀ ਡੈਕੇਡ ਦੇ ਵਿੱਚ 1 ਲੱਖ ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਮਾਰੇ। ਅਗਲੀ ਜਨਰੇਸ਼ਨ ਨੂੰ ਉਹਨਾਂ ਨੇ ਡਰੱਗਸ ਦੇ ਹਵਾਲੇ ਕੀਤਾ ਔਰ ਵੱਡੀ ਗਿਣਤੀ ਦੇ ਵਿੱਚ ਉੱਥੋਂ ਫਿਰ ਇੱਕ ਐਕਸੋਡਸ ਸ਼ੁਰੂ ਹੋਇਆ ਕੈਨੇਡਾ, ਆਸਟ੍ਰੇਲੀਆ,
ਜਿਹੜਾ ਜ਼ਾਹਰ ਹੈ ਕਿ ਹੁਣ ਇਸ COVID-19 ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਵੀ ਇਸ ਦੇ ਵਿੱਚ ਇੱਕ ਠਹਿਰਾਅ ਹੋਏਗਾ। ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੀ ਜਕੜ ਹੈ, ਕੱਲੀ ਏਜੰਸੀਆਂ ਦੇ ਹਵਾਲੇ ਨਾਲ ਨਹੀਂ, ਈਵਨ ਰੂਲਿੰਗ ਔਰ ਆਪੋਜੀਸ਼ਨ ਹਰ ਪਾਸਿਓਂ ਉਹਨਾਂ ਨੇ ਸਿੱਖਾਂ ਨੂੰ ਘੇਰਿਆ ਹੋਇਆ। ਔਰ ਵਕਤਨ ਬਾ ਵਕਤਨ ਉੱਥੇ ਠੀਕ ਹੈ ਕਿ ਜ਼ਾਹਰਾ ਤੌਰ ਤੇ ਲੱਗਦਾ ਹੈ ਕਿ ਕੋਈ ਉੱਥੇ ਮੂਵਮੈਂਟ ਨਹੀਂ ਚੱਲ ਰਹੀ, ਪਰ ਇਸ ਗੱਲ ਦਾ ਧਿਆਨ ਰਿਹਾ ਕਿ ਉੱਥੇ ਉਹਨਾਂ ਨੇ 4 ਦਹਾਕਿਆਂ ਦੇ ਵਿੱਚ ਉਹ ਮਾਹੌਲ ਕ੍ਰੀਏਟ ਕੀਤਾ ਹੈ ਜਿੱਥੇ ਕਿ ਹੁਣ ਈਵਨ COVID-19 ਦੇ ਪੀਰੀਅਡ 'ਚ ਵੀ ਸਿੱਖ ਜਰਨਲਿਸਟ ਵੀ ਚੁੱਕੇ ਨੇ ਸੋਸ਼ਲ ਮੀਡੀਆ ਦੇ ਉੱਤੇ। ਔਰ ਇੱਕ ਬੱਚੀ, ਸਿੱਖ ਬੱਚੀ ਦੀ ਮੈਂ ਵੀਡੀਓ ਦੇਖ ਰਿਹਾ ਸੀ, ਉਹਨੇ ਕਿਹਾ ਕਿ ਅੰਮ੍ਰਿਤਸਰ ਜੇਲ੍ਹ 'ਚ ਪਿਛਲੇ ਕਈ ਵਕਤ ਤੋਂ ਜਿਹੜੇ ਰੈਫਰੈਂਡਮ 2020 ਦੇ ਨਾਲ ਜੁੜੇ ਨੌਜਵਾਨ ਸੀ ਉਹਨਾਂ ਨੂੰ ਫੜਿਆ ਹੋਇਆ, ਕੋਈ ਉਹਨਾਂ ਨੂੰ ਪੁੱਛ ਨਹੀਂ ਰਿਹਾ। ਔਰ ਉਹਨਾਂ ਦੀ ਕੋਈ ਜਿਹੜੀ ਹੈ ਸਰਕਾਰ ਨੂੰ ਹੀ ਉਹਨਾਂ ਨੇ ਕਿਹਾ ਕਿ ਵੀ ਉਹ ਮਾੜੇ ਹਾਲਤ 'ਚ ਨੇ। ਸੋ ਬਾਕੀ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਈਵਨ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਉੱਤੇ ਫਾਇਰਿੰਗ ਕਰਨ ਵਾਲਾ ਜਿਹੜਾ ਇੱਕ ਹਿੰਦੂਤਵੀ ਸੀ, ਉਹਦੀ ਤਾਂ ਜ਼ਮਾਨਤ ਦਿੱਲੀ 'ਚੋਂ ਹੋ ਗਈ COVID-19 ਦੇ ਨਾਂ ਥੱਲੇ। ਲੇਕਿਨ ਪੰਜਾਬ 'ਚ ਇਹ ਬਿਲਕੁਲ ਹਾਰਮਲੈਸ ਨੌਜਵਾਨ ਜਿਹੜੇ ਸਿਰਫ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਜਿਹੜਾ ਕੋਈ ਰਾਹਤ ਨਹੀਂ ਹੈ। ਸੋ ਇਸ ਕਿਸਮ ਦੇ ਹਾਲਾਤ ਨੇ। ਸੋ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਇਹ ਤਬਦੀਲੀ ਵੀ ਦੇਖਾਂਗੇ, ਕਿਉਂਕਿ ਜਿਹੜਾ ਭਾਰਤੀ ਸਿਸਟਮ ਹੈ ਉਹ ਬੜੀ ਬੁਰੀ ਤਰ੍ਹਾਂ ਕਲੈਪਸ ਹੋਇਆ ਇਹ ਸਾਰੇ ਪੀਰੀਅਡ। ਔਰ ਜਿਵੇਂ ਇਹਨਾਂ ਨੇ ਇੱਕ ਵੱਡੀ ਤਾਕਤ ਦੇ ਨਾਲ ਇਹ ਸਾਰੀ ਆਵਾਜ਼ ਨੂੰ ਦਬਾਇਆ ਹੋਇਆ, ਜਿਵੇਂ ਕਸ਼ਮੀਰ ਦੇ ਵਿੱਚ ਵੀ ਦਬਾਇਆ। ਕਸ਼ਮੀਰੀਆਂ ਦਾ ਤਾਂ ਕਿਆ ਕਹਿਣਾ, ਉੱਥੇ ਤਾਂ ਅੱਜ ਵੀ ਇੱਕ ਖਬਰ ਦੇ ਮੁਤਾਬਕ ਮੁਕਾਬਲਾ ਹੋਇਆ ਔਰ 2 BSF ਦੇ ਮਾਰੇ ਗਏ ਜਾਂ ਦੂਜੇ, ਉਹ ਤਾਂ ਖਲੋ ਗਏ ਨੇ। ਅਸੀਂ ਇਸ ਕਿਸਮ ਦੀ ਲੜਾਈ 10-12 ਸਾਲ ਬਹੁਤ ਜ਼ੋਰ ਨਾਲ ਲੜੀ। ਹੁਣ ਉਹਦਾ ਜਿਹੜਾ ਸੈਕੰਡ ਫੇਜ਼ ਹੈ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਦੇਖਣ ਦੇ ਵਿੱਚ ਜ਼ਰੂਰ ਆਏਗਾ। ਜੀ, ਸੁਹੇਲ ਬਾਗਚੀ ਸਾਹ लेते हैं डॉक्टर साहब and then नीलम साहिबा, सत श्री अकाल। I too believe Benazir was used against Khalistanis by India, and her dad was used by Gandhi. He naively signed away Kashmir in Shimla Pact as I think ਉਹਨਾਂ ਲਿਖਿਆ bilateral issues। ਜੀ ਦੇਖੋ, ਮੈਂ ਵੀ ਇਹ ਪੜ੍ਹੀ ਹੈ ਉਹਨਾਂ ਦੀ ਲਿਖਤ। ਦੇਖੋ, ਅਸੀਂ ਇਸ ਬਹਿਸ ਦੇ ਵਿੱਚ ਨਹੀਂ ਉਲਝਣਾ ਚਾਹੁੰਦੇ, ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਕੁਝ ਚੀਜ਼ਾਂ ਉਹ ਜਾਂ ਫਾਈਲਾਂ 'ਚ ਨੇ ਜਾਂ ਰੱਬ ਜਾਣਦਾ, ਪਰ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਬੀਤੇ ਦੀ ਗੱਲ ਹੈ, ਮਾਜ਼ੀ ਦੀ ਗੱਲ ਹੈ। ਔਰ ਉਹਦੇ 'ਚ ਮੈਂ ਸਮਝਦਾ ਵੀ ਕੁੱਲ ਮਿਲਾ ਕੇ 1984 ਤੋਂ ਬਾਅਦ ਜਿਹੜੀ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਸੀ ਉਹ ਵੀ ਸਿੱਖ ਫੈਕਟਰ ਦੀ ਅਹਿਮੀਅਤ ਨੂੰ ਨਹੀਂ ਸਮਝ ਸਕੀ। ਅਦਰਵਾਈਜ਼ ਜਿਵੇਂ ਉਹਨਾਂ ਦੇ ISI ਚੀਫ ਨੇ ਇੱਕ ਵਾਰ ਐਡਮਿਟ ਕੀਤਾ ਸੀ ਕਿ 84 ਤੋਂ ਬਾਅਦ ਉਦੋਂ ਇਸ ਗੱਲ ਦਾ ਧਿਆਨ ਰਿਹਾ ਕਿ ਪੰਜਾਬ ਦੇ ਨਾਲ ਪਾਕਿਸਤਾਨ ਦਾ ਜਿਹੜਾ ਬਾਰਡਰ ਲੱਗਦਾ ਹੈ ਉੱਥੇ ਤਾਰ ਨਹੀਂ ਸੀ ਲੱਗੀ ਹੋਈ ਜਾਂ ਕਰੰਟ ਨਹੀਂ ਸੀ ਛੱਡਿਆ ਹੋਇਆ। ਉਹਨਾਂ ਨੇ ਕਿਹਾ ਸੀ ਕਿ 8000 ਸਿੱਖ ਨੌਜਵਾਨ ਬਾਰਡਰ ਕ੍ਰਾਸ ਕਰਕੇ ਪਾਕਿਸਤਾਨ ਆਏ ਸੀ। ਉਹ ਇਸ ਲਈ ਨਹੀਂ ਕਿ ਕਿਉਂਕਿ ਭਾਰਤ ਦੀ ਫੌਜ ਪਿੰਡਾਂ ਦੇ ਵਿੱਚ 12-13 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਸਾਰੇ ਨੌਜਵਾਨਾਂ ਨੂੰ ਫੜ ਕੇ ਮਾਰ ਰਹੇ ਸੀ। ਸੋ ਮੈਂ ਸਮਝਦਾ ਵੀ ਜੇ ਉਦੋਂ ਕੋਈ ਸਟ੍ਰੈਟਜੀ ਇਨ ਪਲੇਸ ਹੁੰਦੀ ਤੇ 8000 ਨੰਬਰ ਬਹੁਤ ਹੁੰਦਾ ਹੈ। ਉਹਨਾਂ ਨੂੰ ਪਾਕਿਸਤਾਨ ਦਾ ਵੀ ਨੈਸ਼ਨਲ ਇੰਟਰਸਟ ਸੀ, ਇਹਦੇ ਵਿੱਚ ਸਿੱਖਾਂ ਦਾ ਵੀ ਕੁਝ ਬਣ ਸਕਦਾ ਸੀ। ਸੋ ਮੈਂ ਸਮਝਦਾ ਵੀ ਲਗਾਤਾਰਤਾ ਦੇ ਨਾਲ ਲੈਪਸਿਸ ਹੋਏ ਨੇ। ਔਰ ਹੁਣ ਜੇ ਇਮਰਾਨ ਖਾਨ ਹਕੂਮਤ ਬੇਸ਼ੱਕ ਉਹ ਇੰਟਰਨਲ ਚੈਲੰਜਸ ਨਾਲ ਵੀ ਜੂਝ ਰਹੀ ਹੈ, ਜੇ ਇਸ ਅਹਿਮੀਅਤ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਸਮਝਿਆ ਹੈ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਮਜ਼ਹਬੀ ਤੌਰ ਦੇ ਉੱਤੇ ਸਿੱਖਾਂ ਦੇ ਲਈ ਇੱਕ ਤੋਹਫੇ ਦੇ ਤੌਰ ਤੇ ਹੈ ਔਰ ਉਹਨੇ ਬਦਲਿਆ ਵੀ ਆ ਉਸ ਸਾਰੀ ਫਿਜ਼ਾ ਨੂੰ। ਆਉਣ ਵਾਲੇ ਪੀਰੀਅਡ 'ਚ ਅਸੀਂ ਸਟੇਟ ਵੱਲੋਂ ਮੋਰ ਐਗਰੈਸਿਵ ਅਪਰੋਚ ਦੀ ਆਸ ਕਰਦੇ ਹਾਂ। ਔਰ ਮੈਂ ਇੱਕ ਕਮੈਂਟ ਕਰਕੇ ਫਿਰ ਮੈਂ ਘੜੀ ਵੱਲ ਦੇਖ ਰਿਹਾ ਕਿ ਅਸੀਂ ਜਾ ਰਹੇ। ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਡਾਕਟਰ ਹਰਗੋਬਿੰਦ ਖੁਰਾਨਾ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ DNA ਦੇ ਉੱਤੇ ਰਿਸਰਚ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਸਨ, ਔਰ ਕਿ ਵੀ ਉਹਨਾਂ ਦਾ ਜਨਮ ਜਿਹੜਾ ਹੈ ਉਹ ਲਹਿੰਦੇ ਪੰਜਾਬ 'ਚ ਹੋਇਆ ਸੀ। ਸਾਡੇ ਇੱਕ ਵੀਰ ਨੇ ਪੁੱਛਿਆ ਕਿ ਜੀ ਤੁਸੀਂ ਇਹ ਦੱਸੋ ਵੀ ਕਿੱਥੇ ਸੀ, ਔਰ ਮੈਂ ਜਿਹੜੀ ਥੋੜੀ ਬਹੁਤ ਸਰਚ ਕੀਤੀ ਹੈ, ਉਹਨਾਂ ਦਾ ਜਨਮ ਜਿਹੜਾ 1922 ਦੇ ਵਿੱਚ ਹੋਇਆ। ਪੜ੍ਹੇ ਕਿਉਂਕਿ ਲਾਹੌਰ, ਸੋ 1922 ਦਾ ਮਤਲਬ ਹੈ ਕਿ ਈਵਨ ਦੇਸ਼ ਵੰਡ ਤੋਂ ਪਹਿਲਾਂ ਜਿਹੜਾ ਉਹ ਫੁੱਲ ਉਹਨਾਂ ਨੇ ਆਪਣੀ ਪੜ੍ਹਾਈ ਕਰ ਲਈ ਸੀ। ਉਹ ਗੱਭਰੂ ਸੀ 25 ਸਾਲ ਦੇ,
ਔਰ ਅੱਛਾ। ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਰਾਏਪੁਰ, ਇਹ ਤਹਿਸੀਲ ਕਬੀਰਵਾਲ ਹੈ ਤੇ ਜ਼ਿਲ੍ਹਾ ਖਾਨੇਵਾਲ ਹੈ। ਔਰ ਇਹ ਖਾਨੇਵਾਲ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਰੇਲਵੇ ਜਿਹੜਾ ਹੈ ਉਹ ਸਟੇਸ਼ਨ ਹੈ ਜਾਂ ਜੰਕਸ਼ਨ ਹੈ। ਔਰ ਅੱਛਾ। ਇੱਥੋਂ ਦੀ ਖਾਨੇਵਾਲ ਦੀ ਜਿਹੜੀ ਕਪਾਹ ਹੈ, ਨਰਮਾ ਜਿਹਨੂੰ ਅਸੀਂ ਕਹਿੰਦੇ ਆ ਕਾਟਨ, ਇਹ ਫੇਮਸ ਹੈ ਇਸ ਦੇ ਲਈ। ਸੋ ਇਹ ਉਹਨਾਂ ਦੇ ਵੀਰ ਦੀ ਜਾਣਕਾਰੀ ਲਈ ਹੈ ਕਿ ਅੱਛਾ। ਭਾਈ ਇਹ ਵੀ ਖਾਨੇਵਾਲ ਵਾਲੇ ਮਾਣ ਕਰ ਸਕਦੇ ਨੇ ਕਿ ਸਾਡੀ ਧਰਤੀ ਨੇ ਜਿਹੜਾ ਇੱਕ ਨੋਬਲ ਲੌਰੀਏਟ ਜੰਮਿਆ। ਪਰ ਮੈਂ ਹਾਲਾਂਕਿ ਡਿਫਰੈਂਟ ਕੰਟੈਕਸਟ ਗੱਲ ਕੀਤੀ ਸੀ, ਮੈਂ ਤਾਂ ਉਹਨਾਂ ਦੀ ਲਾਈਫ ਹਿਸਟਰੀ ਦਿੰਦੇ ਆ ਕਿ ਭਾਈ ਉਹ ਬਾਅਦ 47 ਤੋਂ ਇੰਡੀਆ ਆਏ, ਪਰ ਕਿਵੇਂ ਉਹਨਾਂ ਨੂੰ ਰੋਲਿਆ ਗਿਆ, 250 ਰੁਪਏ ਦੀ ਨੌਕਰੀ ਵੀ ਨਸੀਬ ਨਹੀਂ ਸੀ ਔਰ ਅਮਰੀਕਾ ਨੇ ਫਿਰ ਉਹ ਸਹੂਲਤਾਂ ਦਿੱਤੀਆਂ। ਇੰਗਲੈਂਡ ਆਏ, ਉੱਥੇ ਪੜ੍ਹੇ, ਕੈਨੇਡਾ 'ਚ ਵੀ ਰਹੇ, ਪਰ ਜਿਹੜੀ ਫਾਈਨਲ ਰਿਸਰਚ ਜਿਹੜੀ ਬ੍ਰੇਕ ਥਰੂ ਹੋਈ, ਉਹਨਾਂ ਦੀ ਪੂਰੀ ਟੀਮ ਸੀ, ਗਰੁੱਪ ਸੀ, ਉਹਨਾਂ ਨੂੰ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਦੇ ਨਾਮ ਤੇ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।